ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਵੀ ਅਸੀਂ ਓਨਟਾਰੀਓ ਦੇ ਨਗਰ ਕੀਰਤਨਾਂ ਤੇ ਹੋਰ ਪੰਥਕ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ। ਯੂਐਸ ਮੀਡੀਆ ਕੈਨੇਡਾ ਦੇ ਸੰਚਾਲਕ JS ਧਾਲੀਵਾਲ ਜਿਨ੍ਹਾਂ ਜੋ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਵੀ ਔਰ TV 84 ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਵੇਂ 19 ਅਪ੍ਰੈਲ ਨੂੰ ਸਰੀ ਦੀ ਪਰੇਡ ਵਿੱਚ 2.5 ਲੱਖ ਦੇ ਕਰੀਬ ਸਿੱਖ ਸ਼ਾਮਿਲ ਹੋਏ ਅਤੇ ਸਾਰੇ ਨਗਰ ਕੀਰਤਨ ਤੇ ਖਾਲਿਸਤਾਨ ਦੀ ਸੁਰ ਹਾਵੀ ਰਹੀ। ਸਿੱਖ ਵਿਰੋਧੀਆਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਖਾਲਿਸਤਾਨ ਦੀ ਮੰਗ ਸਿਰਫ ਕੁਝ ਸਿੱਖ ਹੀ ਕਰਦੇ ਹਨ। ਤੁਸੀਂ ਇਸ ਸੰਬੰਧੀ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਇਹ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸਾਰੀ ਸਿੱਖ ਨੇਸ਼ਨ ਨੂੰ ਇਸ ਦੀਆਂ ਬਹੁਤ ਬਹੁਤ ਮੁਬਾਰਕਬਾਦ ਅਸੀਂ ਦਿੰਦੇ ਹਾਂ US ਮੀਡੀਆ ਕੈਨੇਡਾ ਦੀ ਸਾਰੀ ਟੀਮ ਵੱਲੋਂ। ਔਰ ਉਸ ਤੋਂ ਬਾਅਦ ਜਿਹੜੀ ਗੱਲ ਕਰਦੇ ਹਾਂ ਕਿ ਜਿਹੜਾ ਨਗਰ ਕੀਰਤਨ ਆਯੋਜਿਤ ਹੋਇਆ ਸੀ PC ਦੇ ਅੰਦਰ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ 2.5 ਲੱਖ ਸਿੱਖਾਂ ਦਾ ਇਕੱਠੇ ਹੋਣਾ, ਇਹ ਇੱਕ ਵੈਰੀ ਗੁੱਡ ਨਿਊਜ਼ ਹੈ ਜੀ। ਔਰ ਸਿੱਖ ਨੇਸ਼ਨ ਵਾਸਤੇ ਨਹੀਂ ਹੈ, ਔਰ ਬਾਕੀ ਜਿਹੜੇ ਲੋਕ ਜਿਹੜੇ ਉਹ ਦੇਸ਼ ਜਿਹੜੇ ਇਸ ਕੌਮ ਨੂੰ ਵੱਖਰੇ ਵੱਖਰੇ ਢੰਗ ਨਾਲ ਦੇਖਦੇ ਆ ਜਾਂ ਦੇਖਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੀਆਂ ਅੱਖਾਂ ਵੀ ਖੁੱਲ ਗਈਆਂ ਹੋਣਗੀਆਂ ਕਿ ਜਦੋਂ ਕੋਈ ਵੀ ਕੌਮ ਇੱਕ ਆਜ਼ਾਦ ਧਰਤੀ ਦੇ ਉੱਪਰ ਆਜ਼ਾਦੀ ਦੇ ਨਿੱਘ ਨੂੰ ਮਾਣਦੀ ਹੋਈ ਆਪਣੀ ਕੌਮ ਦੇ ਲਈ ਇਕੱਠੀ ਹੋ ਕੇ ਨਿਕਲਦੀ ਹੈ, ਬੇਖੌਫ ਹੋ ਕੇ ਨਿਕਲਦੀ ਹੈ, ਤੇ ਉਹ ਕਿਸ ਤਰ੍ਹਾਂ ਇੱਕ ਜ਼ਾਬਤੇ ਦੇ ਅੰਦਰ ਰਹਿ ਕੇ ਆਪਣੀ ਕੌਮ ਦਾ ਜਿਹੜਾ ਉਹ ਲੋਕਾਂ ਨੂੰ ਦਿਖਾਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਇਕੱਠ ਦੇ ਰਾਹੀਂ ਆਪਣਾ ਜਿਹੜੇ ਸਾਡੇ ਧਾਰਮਿਕ ਜਿਹੜੇ ਇਸ ਤਰ੍ਹਾਂ ਦੇ ਸਾਡੇ ਪ੍ਰੋਗਰਾਮ ਉਹਨਾਂ ਨੂੰ ਅਸੀਂ ਮਨਾਉਣੇ ਆ। ਸਭ ਤੋਂ ਪਹਿਲਾਂ ਜਿਹੜਾ ਇਹ ਨਗਰ ਕੀਰਤਨ ਹੈ ਖਾਲਸਾ ਸਾਜਨਾ ਦਿਵਸ ਦਾ, ਇਹ ਗੁਰੂ ਸਾਹਿਬ ਨੇ ਜਦੋਂ ਸਟਾਰਟ ਕੀਤਾ ਸੀ, ਇਹ ਇਸ ਢੰਗ ਨਾਲ ਸੀ ਕਿ ਕੌਮ ਆਪਣੇ ਫਿਊਚਰ ਦੇ ਲਈ ਆਪਣੇ ਰਲ ਮਿਲ ਕੇ ਬੈਠ ਕੇ ਜਿਹੜੇ ਪ੍ਰੋਗਰਾਮ ਆਯੋਜਿਤ ਕਰੇ, ਔਰ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਔਰ ਲਾਸਟ ਟਾਈਮ ਉਹਦੇ ਨਾਲ ਹੋਈਆਂ ਜੋ ਵੀ ਉਹਨਾਂ ਦੇ ਨਾਲ ਧੱਕੇ ਹੋਏ ਨੇ ਜਾਂ ਕੋਈ ਗਲਤੀਆਂ ਹੋਈਆਂ ਨੇ, ਉਹਨਾਂ ਨੂੰ ਸੋਚ ਵਿਚਾਰ ਕੇ ਬੈਠ ਕੇ ਦੇਖੇ। ਪਰ ਅਫਸੋਸ ਦੀ ਗੱਲ ਹੈ ਕਿ ਜਿਸ ਧਰਤੀ ਦੇ ਉੱਪਰ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ, ਜਿੱਥੇ ਖਾਲਸੇ ਨੂੰ ਸਾਜਿਆ ਗਿਆ, ਜਿੱਥੇ ਅਨੰਦਪੁਰ ਸਾਹਿਬ ਦੇ ਉੱਪਰ ਇਸ ਤਰ੍ਹਾਂ ਦੇ ਇਕੱਠ ਹੋਣੇ ਸੀ, ਉਸ ਧਰਤੀ ਦੇ ਉੱਪਰ ਅੱਜ ਸਿੱਖ ਕੌਮ ਗੁਲਾਮ ਹੈ, ਉਸ ਨੂੰ ਆਪਣੀ ਗੱਲ ਕਰਨ ਦੀ ਮਨਾਹੀ ਹੈ। ਸਿੱਖ ਕੌਮ ਨੂੰ ਆਪਣੀ ਆਜ਼ਾਦੀ ਦੀ, ਆਪਣੇ ਆਜ਼ਾਦ ਰਾਜ ਦੀ, ਆਪਣੇ ਧਰਮ ਦੀ ਗੱਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਹਦੇ ਲਈ ਕਿਸ ਤਰ੍ਹਾਂ ਉਸ ਨੂੰ ਡਰਾਇਆ ਧਮਕਾਇਆ ਗਿਆ, ਚਾਹੇ ਜੂਨ 84 ਹੋਵੇ, ਨਵੰਬਰ 84 ਹੋਵੇ। ਅੱਜ ਦੇਖਦੇ ਹਾਂ ਜਦੋਂ ਅਸੀਂ ਕਿ ਸਿੱਖ ਕੌਮ ਜਿਹੜੀ ਅਸੀਂ ਗੱਲ ਕਰਦੇ ਹਾਂ ਬਾਗੀ ਔਰ ਬਾਦਸ਼ਾਹ, ਉਹ ਬਾਗੀ ਤਾਂ ਹਮੇਸ਼ਾ ਦਿਸਦੀ ਹੈ ਔਰ ਅੱਜ ਵੀ ਦਿਸ ਰਹੀ ਹੈ। ਅਗਰ ਅਸੀਂ ਅੱਜ ਦੇ ਇਲੈਕਸ਼ਨ ਦੇ ਵਿੱਚ ਦੇਖਦੇ ਹਾਂ ਤਾਂ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੇ ਸਿੱਖ ਕੌਮ ਦੇ ਨੌਜਵਾਨ ਹਨ, ਕਿਸ ਤਰ੍ਹਾਂ ਉਹ ਵਿਚਰ ਰਹੇ ਹਨ ਜਿਹੜੇ ਜ਼ੁਲਮ ਔਰ ਜ਼ਾਲਮ ਸਰਕਾਰਾਂ ਦੇ ਖਿਲਾਫ। ਪਰ ਖਾਲਸਾ ਰਾਜ ਔਰ ਸਿੱਖ ਕੌਮ ਦੀ ਜਿਹੜੀ ਗੱਲ ਕਰਨ ਤੋਂ ਕਿਉਂ ਝਿਜਕਦੀ ਹੈ? ਕਿਉਂਕਿ ਉੱਥੇ ਗੁਲਾਮ ਜਿਹੜੇ ਲੋਕ ਹਨ, ਸਾਡੀ ਕੌਮ ਗੁਲਾਮ ਹੈ ਔਰ ਡਰ ਦੇ ਅੰਦਰ ਵਿਚਰਦੀ ਹੋਈ। ਪਰ ਜਦੋਂ ਆਜ਼ਾਦ ਰਾਜ ਦੇ ਵਿੱਚ, ਆਜ਼ਾਦ ਦੇਸ਼ ਦੇ ਵਿੱਚ, ਆਜ਼ਾਦ ਹਵਾ ਦੇ ਵਿੱਚ ਉਹ ਵਿਚਰਦੀ ਹੈ, ਤੇ ਫਿਰ ਅਸੀਂ ਜਿਹੜੀ ਇਹ ਗੱਲ ਨਗਰ ਕੀਰਤਨ ਦੀ ਕਰਦੇ ਹਾਂ ਕਿ 2.5 ਲੱਖ ਸਿੱਖਾਂ ਵੱਲੋਂ ਇਕੱਠੇ ਹੋ ਕੇ, ਔਰ ਜਿਸ ਤਰ੍ਹਾਂ BC ਦੇ ਅੰਦਰ ਜਿਹੜੀਆਂ ਕਈ ਸਟੇਜਾਂ ਲੱਗਦੀਆਂ ਨੇ, ਇੱਕ ਸਟੇਜ ਨਹੀਂ ਲੱਗਦੀ, ਔਰ ਵੱਖ-ਵੱਖ ਸਟੇਜਾਂ ਔਰ ਬਹੁਤ ਗਿਣਤੀ ਸਟੇਜਾਂ ਜਿਹੜੀਆਂ ਕਿ ਜਿਹੜੀ ਖਾਲਿਸਤਾਨ ਦੀ ਸਪੋਰਟ ਦੇ ਵਿੱਚ ਸੀ, ਖਾਲਿਸਤਾਨ ਦੀ ਆਵਾਜ਼ ਦੇ ਸਪੋਰਟ ਵਿੱਚ ਸੀ, ਔਰ ਵੱਖ-ਵੱਖ ਸ਼ਹੀਦ ਸਿੰਘਾਂ ਦੀਆਂ ਫੋਟੋ ਲਾਈਆਂ ਗਈਆਂ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਹਨ, ਉਹਨਾਂ ਦੀਆਂ ਫੋਟੋ ਹਰ ਸਟੇਜ ਦੇ ਉੱਪਰ ਲੱਗੀਆਂ ਹੋਈਆਂ ਸੀ। ਔਰ ਕੁਝ ਟਾਈਮ ਪਹਿਲਾਂ ਸਾਨੂੰ ਪਤਾ ਹੈ ਕਿ ਜਿਹੜਾ ਭਾਰਤੀ ਮੀਡੀਆ ਹੈ ਉਹਨਾਂ ਵੱਲੋਂ ਗਲਤ ਗੁੰਮਰਾਹ ਪ੍ਰਚਾਰ ਕਰਕੇ ਜਿਹੜਾ ਕਿ ਕੈਨੇਡੀਅਨ ਪੋਲੀਟੀਸ਼ੀਅਨ ਨੂੰ ਵੀ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਇੱਥੇ ਨਾ ਜਾਇਆ ਜਾਵੇ, ਔਰ ਉਹਨਾਂ ਨੇ ਉਹਨਾਂ ਦਾ ਕੁਝ ਟਾਈਮ ਮੰਨਿਆ ਵੀ। ਪਰ ਜਦੋਂ ਸਿੱਖ ਕੌਮ ਨੇ ਆਪਣਾ ਕੌਮੀ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਔਰ ਆਪਣੇ ਕਾਨੂੰਨ ਮੁਤਾਬਕ ਸਹੀ ਸਟੈਂਡ ਦਿਖਾਇਆ ਕਿ ਵੀ ਨਹੀਂ ਆਉਣਾ ਤਾਂ ਠੀਕ ਹੈ, ਤੁਹਾਡੀ ਮਰਜ਼ੀ ਹੈ, ਇੱਥੇ ਤਾਂ ਕਿਸੇ ਨੂੰ ਨਾ ਕੋਈ ਮਨਾਹੀ ਹੈ ਤੇ ਨਾ ਹੀ ਕਿਸੇ ਨੂੰ ਕੋਈ ਸਪੈਸ਼ਲ ਸੱਦਾ ਦਿੱਤਾ ਜਾਂਦਾ ਹੈ, ਕੋਈ ਕਿਸੇ ਐਮਬੈਸੀ ਦਾ ਪ੍ਰੋਗਰਾਮ ਤਾਂ ਹੈ ਨਹੀਂ ਹੈ ਕਿ ਕਿਸੇ ਨੂੰ ਸੱਦ ਲਓ ਤੇ ਕਿਸੇ ਨੂੰ ਨਾ ਸੱਦੋ। ਤੇ ਉਸ ਤੋਂ ਬਾਅਦ ਕੈਨੇਡੀਅਨ ਪੋਲੀਟੀਸ਼ੀਅਨ ਵੀ ਨੈਕਸਟ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਆਪ ਹੀ ਕਹਿਣਾ ਸਟਾਰਟ ਕਰ ਦਿੱਤਾ ਜੀ ਸਾਨੂੰ ਬੁਲਾਓ। ਇਹ ਇੱਕ ਬੜੀ ਗੁੱਡ ਨਿਊਜ਼ ਆ। ਔਰ 2.5 ਲੱਖ ਸਿੱਖਾਂ ਦਾ ਇਕੱਠੇ ਹੋਣਾ, ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਹੈ,
ਔਰ ਆਪਣੇ ਰਾਜ ਦੀ ਖਾਲਿਸਤਾਨ ਦੀ ਗੱਲ ਕਰਨੀ ਔਰ ਖਾਲਿਸਤਾਨ ਦੇ ਨਾਅਰੇ ਜਗ੍ਹਾ ਜਗ੍ਹਾ ਗੂੰਜਣੇ ਜੀ। ਇਹ ਜਿਹੜੀ ਬਾਕੀ ਸਾਡੀ ਕੌਮ ਹੈ ਵੱਖ-ਵੱਖ ਦੁਨੀਆ ਦੇ ਭਾਗਾਂ ਵਿੱਚ ਬੈਠੀ ਹੋਵੇ, ਚਾਹੇ ਹਿੰਦੁਸਤਾਨ ਦੇ ਅੰਦਰ ਜਿਹੜੇ ਗੁਲਾਮ ਵਿਚਾਰੇ ਬੈਠੇ ਹਨ, ਉਹਨਾਂ ਲਈ ਵੀ ਇਹ ਸੋਚਣ ਵਾਲੀ ਗੱਲ ਹੈ ਕਿ ਆਜ਼ਾਦੀ ਔਰ ਗੁਲਾਮੀ ਕੀ ਹੁੰਦੀ ਆ। ਔਰ ਅਸੀਂ ਜਿਹੜੀ ਆਪਣੇ US ਮੀਡੀਆ ਕੈਨੇਡਾ ਦੇ ਪੇਜ ਦੇ ਉੱਪਰ ਵੀਡੀਓ ਵੀ ਪੋਸਟ ਕੀਤੀ ਹੈ ਸਿੱਖ ਫॉर ਜਸਟਿਸ ਵੱਲੋਂ। ਸਾਡੇ ਟੋਰਾਂਟੋ ਤੋਂ ਹੀ ਵੀਰ ਗਏ ਹੋਏ ਸੀ ਜਤਿੰਦਰ ਸਿੰਘ ਗਰੇਵਾਲ, ਉਹਨਾਂ ਦੀ ਜਿਹੜੀ ਸਪੀਚ ਹੈ ਸਾਰੀ ਸਾਰੀ ਸਿੱਖ ਰਾਜ ਔਰ ਖਾਲਿਸਤਾਨ ਦੇ ਉੱਪਰ ਘੁੰਮਦੀ ਹੈ। ਔਰ ਉਹਨਾਂ ਨੇ ਸਿੱਖ ਫॉर ਜਸਟਿਸ ਵੱਲੋਂ ਇਹ ਕਿਹਾ ਹੈ ਕਿ ਹਿੰਦੁਸਤਾਨ ਦੇ ਅੰਦਰ ਕੋਈ ਪੋਲੀਟੀਕਲ ਪਾਰਟੀ ਆਉਂਦੀ ਹੈ, ਕੋਈ ਜਾਂਦੀ ਹੈ, ਕੋਈ ਗਵਰਨਮੈਂਟ ਬਣਦੀ ਹੈ, ਕੋਈ ਟੁੱਟਦੀ ਹੈ, ਸਾਨੂੰ ਉਸ ਸਿਸਟਮ ਤੋਂ ਕੋਈ ਜਿਹੜਾ ਇਨਸਾਫ ਦੀ ਨਾ ਕੋਈ ਉਮੀਦ ਹੈ ਤੇ ਨਾ ਕੋਈ ਰੱਖਣੀ ਚਾਹੀਦੀ ਹੈ। ਅਗਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਤਾਂ ਉਹ ਇੱਕੋ ਇੱਕ ਹੈ ਕਿ ਖਾਲਸਾ ਰਾਜ ਖਾਲਿਸਤਾਨ, ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਔਰ ਬਾਕੀ ਜਿਹੜੀ ਸਾਡੀ ਕੌਮ ਹੈ ਉਹ ਆਪਣੇ ਆਪ ਨੂੰ ਇੱਕ ਇਸ ਤਰ੍ਹਾਂ ਜੀਵੇ ਕਿ ਜਿਸ ਤਰ੍ਹਾਂ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਜੀ ਰਹੇ ਹਾਂ। ਹਾਂਜੀ ਜੀ, ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਭਾਰਤ ਦੀਆਂ ਚੋਣਾਂ ਵੱਲ ਵੀ ਆਨੇ। ਜਿਵੇਂ ਭਾਰਤ ਵਿੱਚ ਪਾਰਲੀਮੈਂਟ ਚੋਣਾਂ ਦੇ ਕਾਫੀ ਫੇਜ਼ਸ ਮੁਕੰਮਲ ਹੋ ਚੁੱਕੇ ਹਨ। ਪੰਜਾਬ ਵਿੱਚ ਵੋਟਾਂ 30 ਅਪ੍ਰੈਲ ਨੂੰ ਪੈਣੀਆਂ ਹਨ। ਇਸ ਵੇਲੇ ਭਾਰਤ ਵਿੱਚ ਆਮ ਕਰਕੇ ਅਤੇ ਪੰਜਾਬ ਵਿੱਚ ਖਾਸ ਕਰਕੇ ਗਰਾਊਂਡ ਰਿਐਲਿਟੀ ਕੀ ਹੈ, ਇਸ ਬਾਰੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਦੇਖੋ ਜੀ, ਇਲੈਕਸ਼ਨ ਜਿਹੜੇ ਹੋ ਰਹੇ ਨੇ ਔਰ ਖਾਸ ਕਰਕੇ ਜਿਹੜੇ 2014 ਦੇ ਇਲੈਕਸ਼ਨ ਨੇ ਜੀ, ਬਾਕੀ ਹਿੰਦੁਸਤਾਨ ਵਾਸਤੇ ਵੀ ਕੁਛ ਨਾ ਕੁਛ ਜ਼ਰੂਰ ਫਰਕ ਹੋਊਗਾ, ਪਰ ਸਿੱਖ ਕੌਮ ਵਾਸਤੇ ਬਹੁਤ ਵੱਡੇ ਜਿਹੜੇ ਫਰਕ ਨਾਲ ਦੇਖੇ ਜਾ ਰਹੇ ਹਨ ਜੀ। ਕਿਉਂਕਿ 1984 ਤੋਂ ਬਾਅਦ ਜਦੋਂ ਸਿੱਖ ਕੌਮ ਨੇ ਆਪਣਾ ਨਿਸ਼ਾਨਾ ਮਿਥਰਿਆ ਸੀ ਕਿ ਜਦੋਂ ਇਸ ਹਿੰਦੁਸਤਾਨ ਨੇ ਆਪਣੇ ਟੈਂਕਾਂ ਦੇ ਉੱਪਰ ਜਿਹੜੇ ਤਿਰੰਗੇ ਲਾ ਕੇ ਸਾਡੇ ਅਕਾਲ ਤਖਤ ਸਾਹਿਬ ਔਰ ਬਾਕੀ ਸਾਡੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਜਿਸ ਤਰ੍ਹਾਂ ਇਹਨਾਂ ਨੇ ਗੋਲੇ ਦਾਗੇ ਨੇ ਔਰ 2 ਸਾਲ ਤੋਂ ਲੈ ਕੇ 99 ਸਾਲ ਦੇ ਬਜ਼ੁਰਗਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹੀ ਤਿਰੰਗੇ ਵਾਲੇ ਔਰ ਇਹੀ ਮਿਲਟਰੀ ਔਰ ਇਹੀ ਫੌਜ ਜਿਸ ਤਰ੍ਹਾਂ ਸਾਨੂੰ ਪੰਜਾਬ ਦੇ ਵਿੱਚ ਇਹਨਾਂ ਨੇ ਕੁੱਟਿਆ ਔਰ ਮਾਰਿਆ ਜੀ, ਸਾਡਾ ਇਹਨਾਂ ਦੇ ਨਾਲ ਹੁਣ ਰਹਿਣ ਦਾ ਜਾਂ ਕੋਈ ਨਾਤਾ ਇਸ ਤਰ੍ਹਾਂ ਦਾ ਨਹੀਂ ਰਹਿ ਜਾਂਦਾ। ਔਰ ਸਿੱਖ ਕੌਮ ਨੇ ਇਹ ਆਪਣਾ ਨਿਸ਼ਾਨਾ ਜਿਹੜਾ ਮਿਥਰਿਆ ਸੀ ਕਿ ਅਸੀਂ ਆਪਣਾ ਰਾਜ, ਆਪਣਾ ਦੇਸ਼, ਆਪਣਾ ਖਾਲਿਸਤਾਨ ਉਹ ਲੈਣਾ ਹੈ ਕਿ ਜਿੱਥੇ ਕੱਲ ਨੂੰ ਕੋਈ ਇਹ ਤਿਰੰਗੇ ਵਾਲੇ ਜਿਹੜੇ ਟੈਂਕ ਹੈ ਸਾਡੇ ਗੁਰਧਾਮਾਂ ਦੇ ਉੱਪਰ, ਸਾਡੇ ਘਰਾਂ ਦੇ ਉੱਪਰ, ਸਾਡੇ ਬੱਚਿਆਂ ਦੇ ਉੱਪਰ, ਸਾਡੀਆਂ ਬੀਬੀਆਂ ਦੇ ਉੱਪਰ ਕੱਲ ਨੂੰ ਇਸ ਤਰ੍ਹਾਂ ਦਾ ਜ਼ੁਲਮ ਔਰ ਇਸ ਤਰ੍ਹਾਂ ਦਾ ਅਟੈਕ ਨਾ ਕਰ ਸਕਣ, ਤਾਂ ਕਿ ਸਾਡੇ ਕੋਲੇ ਆਪਣਾ ਰਾਜ, ਆਪਣਾ ਦੇਸ਼ ਜਿਹੜਾ ਖਾਲਿਸਤਾਨ ਹੋਵੇ, ਤਾਂ ਕਿ ਸਾਡੇ ਜਿਹੜੇ ਸਾਡੇ ਦੇਸ਼ ਦੇ ਟੈਂਕ ਵੀ ਇਹਨਾਂ ਨੂੰ ਜਵਾਬ ਦੇ ਸਕਣ। ਪਰ 30 ਸਾਲ 35 ਸਾਲ ਬੀਤ ਜਾਣ ਤੋਂ ਬਾਅਦ ਔਰ ਹਿੰਦੁਸਤਾਨ ਦਾ ਜਿਹੜਾ ਮੀਡੀਆ ਉਸਨੇ ਜਿਸ ਤਰ੍ਹਾਂ ਦਾ ਪ੍ਰਚਾਰ ਕਰਕੇ ਸਾਨੂੰ ਆਪਣੇ ਇਹ ਜਿਹੜੇ ਹੋਏ ਸਾਡੇ ਉੱਪਰ ਜ਼ੁਲਮ ਨੇ, ਕਾਤਲਾਨਾ ਜ਼ੁਲਮ ਨੇ ਔਰ ਕਾਤਲ ਸਾਡੇ ਕੌਣ ਨੇ, ਇਹਨਾਂ ਨੂੰ ਭੁਲਾਉਣ ਦੇ ਲਈ ਉਹਨਾਂ ਨੇ ਪੂਰਾ ਜ਼ੋਰ ਲਾਇਆ ਔਰ ਸਾਡੇ ਦਿਮਾਗ ਵਿੱਚੋਂ ਇਹ ਗੱਲ ਕੱਢਣ ਦੇ ਲਈ ਉਹਨਾਂ ਨੇ 35 ਸਾਲ ਕੰਮ ਕੀਤਾ ਜਿਹੜਾ ਕਿ ਜਦੋਂ ਅਸੀਂ ਭੁੱਲ ਜਾਵਾਂਗੇ ਕਿ ਸਾਡਾ ਕਾਤਲ ਕੌਣ ਹੈ, ਸਾਡਾ ਦੁਸ਼ਮਣ ਕੌਣ ਹੈ, ਅਸੀਂ ਹੋਰ ਆ ਉਹ ਹੋਰ ਹੈ, ਤੇ ਫਿਰ ਅਸੀਂ ਜਿਹੜੀ ਗੱਲ 84 ਤੋਂ ਬਾਅਦ ਅਸੀਂ ਲੈ ਕੇ ਤੁਰੇ ਆ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਉਹ ਸਾਨੂੰ ਕੇਸਾਧਾਰੀ ਹਿੰਦੂ ਜਾਂ ਹਿੰਦੂਆਂ ਦੀ ਇੱਕ ਬਾਂਹ ਜਾਂ ਸੱਜੀ ਜਾਂ ਖੱਬੀ ਜਿਹੜਾ ਕਹਿ ਕੇ ਸਾਨੂੰ ਆਪਣੇ ਆਪ ਨੂੰ ਖਤਮ ਕਰਨ ਦੇ ਲਈ ਆਪਣੇ ਆਪ ਮਿਲਾਉਣਾ ਚਾਹੁੰਦੇ ਨੇ। ਉਹ ਜਿਹੜੀ ਸਾਡੇ ਇੱਕ ਅੰਦਰ ਜਿਹੜੀ ਜਾਗਰਤੀ ਆਈ ਸੀ ਉਸ ਨੂੰ ਖਤਮ ਕਰਨ ਦੇ ਲਈ ਭਾਰਤੀ ਮੀਡੀਆ ਨੇ ਬਹੁਤ ਜ਼ੋਰ ਲਾਇਆ ਔਰ ਉੱਥੋਂ ਦੀਆਂ ਜਿਹੜੀਆਂ ਵੱਖ-ਵੱਖ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਵੱਡੇ ਪੱਧਰ ਤੇ ਇਸ ਦੇ ਉੱਪਰ ਕੰਮ ਕੀਤਾ ਗਿਆ। ਹੁਣ ਇੱਕ ਨਵੀਂ ਪਾਰਟੀ ਜਿਹੜੀ ਪੋਲੀਟੀਕਲ ਪਾਰਟੀ ਆਈ ਹੈ, ਠੀਕ ਹੈ ਕਿ ਜਿਹੜੇ ਸਾਡੇ ਵੀਰ ਉਸ ਪਾਰਟੀ ਦੇ ਨਾਲ ਸਪੋਰਟ ਦੇ ਵਿੱਚ ਲੱਗੇ ਹੋਏ ਨੇ ਉਹ ਉਹੀ ਵੀਰ ਨੇ ਜਿਨ੍ਹਾਂ ਨੂੰ ਦੁੱਖ ਹੈ, ਜਿਨ੍ਹਾਂ ਨੂੰ ਦਰਦ ਹੈ ਪੰਜਾਬ ਦਾ, ਸਿੱਖ ਕੌਮ ਦਾ, ਸਾਡੇ ਪੰਜਾਬ ਦੇ ਲੋਕਾਂ ਦਾ, ਉਹ ਭਲਾ ਚਾਹੁੰਦੇ ਨੇ। ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਖੂਹੇ ਵਿੱਚੋਂ ਨਿਕਲ ਕੇ ਖਾਤੇ ਵਿੱਚ ਛਾਲ ਮਾਰ ਰਹੇ ਹਾਂ ਜਾਂ ਖਾਤੇ ਚੋਂ ਨਿਕਲ ਕੇ ਖੂਹੇ ਵਿੱਚ ਛਾਲ ਮਾਰ ਰਹੇ ਹਾਂ। ਅਗਰ ਮੈਂ ਪਹਿਲਾਂ ਵੀ ਮੇਰਾ ਖਿਆਲ ਇਹ ਗੱਲ ਕੀਤੀ ਹੈ ਕਿ ਜੇ ਇਹ ਪੋਲੀਟੀਕਲ ਪਾਰਟੀ ਦਾ ਹੀ ਇੱਕ ਹੁੰਦੀ ਕਿ ਉਹ ਪੋਲੀਟੀਕਲ ਪਾਰਟੀ ਦੇ ਕਰਕੇ ਸਾਡੇ ਨਾਲ ਕੁਝ ਹੋਇਆ ਤਾਂ ਫਿਰ ਇਹਦੇ ਨਾਲ ਅਸੀਂ ਸਹਿਮਤ ਹੁੰਦੇ ਕਿ ਹਾਂ ਜੀ ਉਹ ਕਾਂਗਰਸ ਦੇ ਕਰਕੇ ਹੋਇਆ, ਦੂਸਰੀ ਪਾਰਟੀ ਤੋਂ ਵੀ ਸਾਨੂੰ ਕੋਈ ਬਹੁਤੀ ਉਮੀਦ ਨਹੀਂ ਹੈ, ਚਲੋ ਤੀਸਰੀ ਤੋਂ ਸਾਨੂੰ ਉਮੀਦ ਹੋ ਜਾਊਗੀ। ਪਰ ਜਿਸ ਦੇਸ਼ ਦੇ ਵਿੱਚ ਪੋਲੀਟੀਕਲ ਪਾਰਟੀ ਹੀ ਨਹੀਂ, ਉੱਥੋਂ ਦਾ ਜੁਡੀਸ਼ਰੀ ਸਿਸਟਮ ਹੋਵੇ, ਉਹ 133 132 ਗਵਾਹ ਮੁੱਕਰ ਜਾਣ ਦੇ ਬਾਵਜੂਦ ਵੀ ਫਾਂਸੀ ਤੇ ਲਾਉਂਦਾ ਹੋਵੇ ਸਿੱਖਾਂ ਨੂੰ, ਉਹ ਭਾਈ ਕੇਰ ਸਿੰਘ ਨੂੰ ਇਹ ਕਹਿ ਕੇ ਵੀ ਲਾਉਂਦਾ ਹੋਵੇ ਕਿ ਦੇਖੋ ਜੀ ਇਹਨੇ ਇੱਕ ਸਲਾਹ ਦਿੱਤੀ ਸੀ ਅੰਮ੍ਰਿਤ ਛਕਣ ਦੀ ਤਾਂ ਵੀ ਇਹਨੂੰ ਫਾਂਸੀ ਲਾਈ ਜਾ ਸਕਦੀ ਹੈ, ਜਾਂ ਅਸੀਂ ਅਫਜ਼ਲ ਗੁਰੂ ਦੀ ਗੱਲ ਕਰਦੇ ਹਾਂ
ਤੇ ਉਸੋਂ ਦੀ ਜੁਡੀਸ਼ਰੀ ਇਹ ਕਹਿ ਰਹੀ ਹੈ ਕਿ ਐਵੀਡੈਂਸ ਕੋਈ ਨਹੀਂ ਹੈ, ਪਰ ਬਹੁ ਗਿਣਤੀ ਭਾਵਨਾ ਚਾਹੁੰਦੀ ਹੈ ਕਿ ਬੰਦੇ ਨੂੰ ਫਾਂਸੀ ਲਾਈ ਜਾਵੇ, ਅਸੀਂ ਫਾਂਸੀ ਲਾ ਸਕਦੇ ਹਾਂ। ਜੇ ਅਗਰ ਦੂਸਰੀ ਪਾਸੇ ਅਸੀਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਦੇ ਉੱਪਰ ਜਦੋਂ ਇਹ ਭਾਰਤੀ ਟੈਂਕ ਜਿਹੜੇ ਤਿਰੰਗੇ ਵਾਲੇ ਜਿਹੜੇ ਗੋਲੇ ਮਾਰ ਰਹੇ ਆ, ਤਾਂ ਉਹ ਲੋਕ ਉੱਥੇ ਜਿਹੜੇ ਲੱਡੂ ਵੰਡ ਰਹੇ ਨੇ, ਮਠਿਆਈਆਂ ਵੰਡ ਰਹੇ ਨੇ। ਤੇ ਜੇ ਨਵੰਬਰ 84 ਦੀ ਗੱਲ ਕਰੀਏ ਤਾਂ ਉੱਥੇ ਸਾਨੂੰ ਕਿਹਨੇ ਮਾਰਿਆ, ਉਹ ਲੋਕ ਕੌਣ ਸੀ? ਉੱਥੇ ਇਕੱਲੇ ਇਹ ਤਾਂ ਨਹੀਂ ਸੀ ਕਿ ਕੋਈ ਕਾਂਗਰਸ ਪਾਰਟੀ ਦੇ ਇਕੱਲੇ ਉਮੀਦਵਾਰ ਆਏ ਹੋਏ ਸੀ ਜਿਹੜੇ ਮਾਰਨ ਵਾਸਤੇ, ਕਿ ਜਗਦੀਸ਼ ਟਾਈਟਲਰ ਨੇ ਇਕੱਲੇ ਨੇ ਆ ਕੇ ਕਤਲ ਕਰ ਦਿੱਤੇ, ਪਰ ਹਿੰਦੁਸਤਾਨੀ ਲੋਕ ਸੀ, ਭਾਰਤ ਮਾਤਾ ਦੇ ਲੋਕ ਸੀ। ਤੇ ਫਿਰ ਅਸੀਂ ਜੇ ਬੀਬੀ ਜਗਦੀਸ਼ ਕੌਰ ਦੀ ਗੱਲ ਕਰਦੇ, ਉਹਨਾਂ ਨੇ ਵੱਖ-ਵੱਖ ਇੰਟਰਵਿਊ ਦੇ ਨਾਲ, ਸਾਡੇ ਨਾਲ ਵੀ ਇੰਟਰਵਿਊ 'ਚ ਗੱਲ ਕੀਤੀ ਹੈ ਕਿ ਅਸੀਂ ਮਿਲਟਰੀ ਤੋਂ ਵੀ ਜਿਹੜੀ ਜਾ ਕੇ ਇਹ ਮੰਗ ਕੀਤੀ ਹੈ ਕਿ ਸਾਨੂੰ ਜੀ ਸੇਫਟੀ ਕੀਤੀ ਜਾਵੇ। ਹੁਣ ਜਿਸ ਸਿਸਟਮ ਦੇ ਵਿੱਚ ਸਿੱਖ ਕੌਮ ਨੂੰ ਮਾਰਨ ਦੇ ਲਈ ਜੁਡੀਸ਼ਰੀ ਜ਼ਿੰਮੇਵਾਰ ਹੋਵੇ, ਮਿਲਟਰੀ ਜ਼ਿੰਮੇਵਾਰ ਹੋਵੇ, ਔਰ ਪੁਲਿਸ ਜਿਹੜੀ ਜ਼ਿੰਮੇਵਾਰ ਹੋਵੇ, ਜਿਹੜੀ FIR ਦਰਜ ਨਾ ਕਰਦੀ ਹੋਵੇ, ਔਰ ਉੱਥੋਂ ਦੀ ਬਹੁ ਗਿਣਤੀ ਜ਼ਿੰਮੇਵਾਰ ਹੋਵੇ, ਉਹ ਲੱਡੂ ਵੰਡਦੀ ਹੋਵੇ ਤੁਹਾਡੇ ਕਤਲਾਂ ਦੇ ਉੱਪਰ, ਤੁਹਾਡੇ ਦਰਬਾਰ ਸਾਹਿਬ ਢਹਿਣ ਦੇ ਉੱਪਰ, ਉੱਥੇ ਅਸੀਂ ਕੀ ਉਮੀਦ ਰੱਖਦੇ ਹਾਂ ਕਿ ਕੋਈ ਨਵੀਂ ਪਾਰਟੀ ਆ ਕੇ ਸਾਨੂੰ ਇਹ ਸਾਰਾ ਕੁਝ ਹੀ ਬਦਲ ਦੂਗੀ? ਕੋਈ ਨਵੀਂ ਪਾਰਟੀ ਜਿਹੜੀ ਹੈ ਉਹ ਪਾਰਟੀ ਤਾਂ ਬਦਲ ਸਕਦੀ ਹੈ, ਇੱਕ ਗਵਰਨਮੈਂਟ ਤਾਂ ਬਦਲ ਸਕਦੀ ਹੈ, ਪਰ ਇੱਕ ਦੇਸ਼ ਦੀ ਬਹੁ ਗਿਣਤੀ ਦੀ ਵਿਚਾਰਧਾਰਾ, ਇੱਕ ਦੇਸ਼ ਦੀ ਜੁਡੀਸ਼ਰੀ, ਦੇਸ਼ ਦੀ ਮਿਲਟਰੀ, ਦੇਸ਼ ਦੀ ਪੁਲਿਸ, ਦੇਸ਼ ਦਾ ਸਿਸਟਮ, ਉਹਨੂੰ ਮੇਰਾ ਖਿਆਲ ਬਦਲਣ ਦੇ ਵਿੱਚ ਸਮਰੱਥਾ ਨਹੀਂ ਰੱਖਦੀ। ਉਹ ਤਾਂ ਕੌਮ ਨੂੰ ਹੀ ਇਹ ਸੋਚਣਾ ਪਊਗਾ ਕਿ ਅਸੀਂ ਇਹ ਸਾਰੇ ਸਿਸਟਮ ਨੂੰ ਬਦਲਣਾ ਹੈ, ਤੇ ਉਹਦਾ ਇੱਕੋ ਇੱਕ ਬਦਲ ਹੈ ਕਿ ਆਪਣਾ ਜਿਹੜਾ ਰਾਜ ਹੈ, ਆਪਣਾ ਜਿਹੜਾ ਘਰ ਹੈ, ਉਹ ਸਾਨੂੰ ਇਸ ਹਿੰਦੁਸਤਾਨ ਦੇ ਵਿੱਚ ਜਿਹੜਾ ਖਾਲਿਸਤਾਨ ਹੈ ਉਸ ਦੇ ਬਾਰੇ ਸੋਚਣਾ ਪਊਗਾ। ਪਰ ਬਹੁਤੇ ਮੇਰੇ ਜਿੰਨੇ ਵੀ ਵੀਰ ਹਨ ਉਹ ਪਹਿਲਾਂ ਵੀ ਮੈਂ ਉਹਨਾਂ ਦੇ ਨਾਲ ਐਗਰੀ ਵੀ ਕਰਦਾ ਹਾਂ, ਕਿਉਂਕਿ ਉਹਨਾਂ ਦੇ ਅੰਦਰ ਦਰਦ ਹੈ ਕੌਮ ਦੇ ਲਈ ਔਰ ਪੰਜਾਬ ਦੇ ਲਈ। ਇਸ ਕਰਕੇ ਉਹ ਮਨਪ੍ਰੀਤ ਬਾਦਲ ਦੇ ਪਿੱਛੇ ਵੀ ਤੁਰੇ ਸੀ, ਪਰ ਉਸ ਤੋਂ ਬਾਅਦ ਉਹਨਾਂ ਨੂੰ ਨਿਰਾਸ਼ਾ ਜਿਹੜੀ ਹੈ ਪਈ ਹੈ। ਪਰ ਹੁਣ ਉਹ ਵੀਰ ਫੇਰ ਪੰਜਾਬ ਦਾ ਭਲਾ ਚਾਹੁੰਦੇ ਨੇ, ਹੁਣ ਨਵੀਂ ਪਾਰਟੀ ਦੇ ਮਗਰ ਤੁਰੇ ਹੋਏ ਨੇ। ਪਰ ਇਹ ਤੋਂ ਵੀ ਮੈਨੂੰ ਲੱਗਦਾ ਹੈ ਕਿ ਸਾਨੂੰ ਨਿਰਾਸ਼ਾ ਹੀ ਮਿਲੂਗੀ, ਕਿਉਂਕਿ ਜਿਸ ਤਰ੍ਹਾਂ ਮੈਂ ਇਸ ਪਾਰਟੀ ਦੇ ਬਾਰੇ ਜਾਣਦਾ, ਉਹਨਾਂ ਦੀਆਂ ਵੱਡੀਆਂ ਗੱਲਾਂ ਹਨ ਕਿ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਮੇਨ ਗੱਲ ਉਹਨਾਂ ਦੀ ਕਰਪਸ਼ਨ ਦੀ ਹੈ। ਠੀਕ ਹੈ ਕਿ ਬਾਕੀ ਹਿੰਦੁਸਤਾਨ ਦੇ ਵਿੱਚ ਕਰਪਸ਼ਨ ਦਾ ਮੁੱਦਾ ਬਹੁਤ ਵੱਡਾ ਹੈ, ਉਹਨਾਂ ਲਈ ਕਰਪਸ਼ਨ ਬਹੁਤ ਵੱਡੀ ਗੱਲ ਹੋਊਗੀ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਅੰਦਰ ਕਿਸੇ ਪਿਓ ਦਾ 22-23 ਸਾਲ ਦਾ ਮੁੰਡੇ ਨੂੰ ਚੁੱਕ ਲਿਆ ਜਾਂਦਾ ਹੈ ਬੇਕਸੂਰ ਨੂੰ, ਔਰ ਪੁਲਿਸ ਵਾਲੇ ਇਹ ਮਾਹੌਲ ਪੈਦਾ ਕਰ ਰਹੇ ਨੇ ਕਿ ਇਸ ਦਾ ਅਸੀਂ ਫੇਕ ਐਨਕਾਊਂਟਰ ਬਣਾ ਦੇਣਾ, ਤਾਂ ਪਿਓ ਜਾ ਕੇ ਲੱਭਦਾ ਹੈ ਕਿਸੇ ਨਾ ਕਿਸੇ ਕਰਪਟ ਲੀਡਰ ਨੂੰ, ਕਿਸੇ ਨਾ ਕਿਸੇ ਕਰਪਟ ਪੁਲਿਸ ਅਫਸਰ ਨੂੰ, ਕਿ ਵੱਡੇ ਤੋਂ ਵੱਡੇ ਪੁਲਿਸ ਅਫਸਰ ਨੂੰ ਮੈਂ ਮਿਲਾਂ ਔਰ ਉਹਨੂੰ ਮੈਂ ਬਰੇਵ ਦੇਵਾਂ, ਉਹਨੂੰ ਮੈਂ ਕਰਪਸ਼ਨ ਦੇਵਾਂ, ਤਾਂ ਕਿ ਉਹ ਮੇਰੇ ਮੁੰਡੇ ਨੂੰ ਛੱਡ ਦੇਵੇ। ਹੁਣ ਇੱਥੇ ਦੇਖਣ ਵਾਲੀ ਗੱਲ ਹੈ ਕਿ ਉਸ ਪਿਓ ਵਾਸਤੇ ਜਿਹਦਾ 22 ਸਾਲ ਦਾ ਮੁੰਡਾ ਇਹ ਵੇਟ ਕਰ ਰਿਹਾ ਹੈ ਕਿ ਜਾਂ ਤਾਂ ਉਹਦਾ ਪਿਓ ਛਡਾ ਲਵੇ ਕੋਈ ਬਰੇਵ ਦੇ ਕੇ, ਕਰਪਸ਼ਨ ਦੇ ਕੇ, ਤੇ ਜਾਂ ਫਿਰ ਉਸ ਦਾ ਕਤਲ ਕਰ ਦਿੱਤਾ ਜਾਊਗਾ। ਹੁਣ ਇਹਦੇ ਵਾਸਤੇ ਕਰਪਸ਼ਨ ਵੱਡੀ ਹੈ ਕਿ ਉਹਦੇ ਵਾਸਤੇ ਜਿਹੜਾ ਆਪਣਾ ਬੱਚਾ ਬਚਾਉਣਾ ਵੱਡਾ ਹੈ। ਸਭ ਤੋਂ ਵੱਡੀ ਗੱਲ ਹਿਊਮਨ ਰਾਈਟਸ ਦੀ ਆ, ਔਰ ਜਿਹੜਾ ਇਹਨਾਂ ਦਾ ਸਿਸਟਮ, ਇਸ ਦੇਸ਼ ਦਾ ਸਿਸਟਮ, ਇਸ ਦੇਸ਼ ਦੀ ਪੁਲਿਸ ਔਰ ਇਸ ਦਾ ਜਿਹੜਾ ਵੀ ਸਿਸਟਮ, ਜੁਡੀਸ਼ਰੀ ਸਿਸਟਮ, ਜਿਹੜਾ ਲੋਕਾਂ ਦਾ ਕਤਲੇਆਮ ਕਰ ਰਿਹਾ, ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਕਰਪਸ਼ਨ ਦੀ ਗੱਲ ਕਰੀ ਜਾਣੀ। ਠੀਕ ਹੈ, ਮੈਂ ਜਿਸ ਤਰ੍ਹਾਂ ਕਿਹਾ ਕਿ ਬਾਕੀ ਹਿੰਦੁਸਤਾਨ ਵਾਸਤੇ ਬਹੁਤ ਵੱਡੀ ਗੱਲ ਹੋਊਗੀ, ਉਹਨਾਂ ਵਾਸਤੇ ਵਧੀਆ ਵੀ ਹੋਊਗੀ, ਚੰਗੀ ਵੀ ਹੈ, ਸਾਰਿਆਂ ਵਾਸਤੇ ਚੰਗੀ ਹੈ, ਪਰ ਸਾਡੇ ਵਾਸਤੇ ਉਨੀ ਵੱਡੀ ਨਹੀਂ ਹੈ ਜਿੰਨੇ ਸਾਡੇ ਵਾਸਤੇ ਆਪਣੇ ਆਪ ਨੂੰ ਬਚਾਉਣਾ। ਹੁਣੇ ਹੀ ਆਪਾਂ ਉਦਾਹਰਨ ਦੇਖ ਸਕਦੇ ਹਾਂ ਕਿਸ ਤਰ੍ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪਹਿਲੀ ਵਾਰੀ ਕੀਤੀ ਹੈ ਕਿਸੇ ਭਈਏ ਨੇ, ਉੱਥੇ ਉਹ ਲੋਕ ਵੀ ਬੈਠੇ ਨੇ ਜਿਨ੍ਹਾਂ ਨੇ ਜਦੋਂ ਕੀਤੀ ਹੈ ਉਹਨਾਂ ਨੂੰ ਜੈਡ ਸਿਕਿਉਰਿਟੀ ਦਿੱਤੀ ਗਈ ਹੈ, ਜਿਹੜੇ ਸੌਦਾ ਸਾਧ ਵਰਗੇ। ਤੇ ਫਿਰ ਜਦੋਂ ਸਾਡੇ ਗੁਰੂ ਸਾਹਿਬ ਦਾ ਇਹ ਸਿਧਾਂਤ ਹੈ ਕਿ ਜਦੋਂ ਤੁਹਾਨੂੰ ਹਰ ਪਾਸਿਓਂ ਇਹ ਮਹਿਸੂਸ ਹੋਣ ਲੱਗ ਜਾਵੇ ਕਿ ਤੁਹਾਨੂੰ ਇਨਸਾਫ ਨਹੀਂ ਮਿਲਣਾ, ਤੇ ਫਿਰ ਤੁਸੀਂ ਖੁਦ ਇਨਸਾਫ ਲੈਣਾ। ਤੇ ਜਦੋਂ ਇਨਸਾਫ ਲਿਆ ਜਾਂਦਾ ਹੈ, ਇਨਸਾਫ ਲੈਣ ਵਾਲੇ ਬੰਦੇ ਨੂੰ ਕਿੰਨੀ ਜਲਦੀ ਜਿਹੜੀ ਸਜ਼ਾ ਵੀ ਸੁਣਾ ਦਿੱਤੀ ਜਾਂਦੀ ਹੈ, ਔਰ ਗੁਰੂ ਗ੍ਰੰਥ ਸਾਹਿਬ ਦਾ ਕਤਲ ਕਰਨ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨ ਵਾਲਿਆਂ ਨੂੰ ਜੈਡ ਸਿਕਿਉਰਿਟੀਆਂ ਦਿੱਤੀਆਂ ਜਾਂਦੀਆਂ। ਉਸ ਦੇਸ਼ ਔਰ ਸਿਸਟਮ ਦੇ ਵਿੱਚੋਂ ਅਸੀਂ ਕਿੰਨੀ ਕਿਸੇ ਭਾਲਦੇ ਹਾਂ ਕਿ ਜੇ ਕੋਈ ਪਾਰਟੀ ਚੇਂਜ ਹੋ ਜੂ, ਸਿੱਖ ਕੌਮ ਨੂੰ ਕੋਈ ਇਨਸਾਫ ਮਿਲੂਗਾ ਜਾਂ ਸਾਨੂੰ ਇਨਸਾਫ ਮਿਲਣ ਦੀ ਉਮੀਦ ਹੈ। ਮੇਰਾ ਖਿਆਲ ਹੈ ਕਿ ਇਹ ਸਾਡੇ ਵੀਰ ਜਿਸ ਤਰ੍ਹਾਂ ਪਹਿਲਾਂ ਅਸੀਂ 5-10 ਸਾਲ
ਕੌਮ ਨੂੰ ਹੋਰ ਪਿੱਛੇ ਲੈ ਕੇ ਗਏ ਆ, ਹੋਰ ਪਿੱਛੇ ਲੈ ਜਾਣਗੇ। ਬਾਕੀ ਸਾਨੂੰ ਇਸ ਜਿਹੜੇ ਇਲੈਕਸ਼ਨ ਹੈ ਦੇ ਵਿੱਚੋਂ ਕੋਈ ਬਹੁਤੀ ਉਮੀਦ ਨਹੀਂ ਦਿੱਤੀ ਜੀ। ਜੀ ਜੀ ਤੇ ਵੀਰ ਜੀ ਐਕਚੁਅਲੀ ਸਾਡੇ ਕੋਲ ਸਵਾਲ ਤਾਂ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਅੱਜ ਤੁਹਾਡੇ ਅਸੀਂ ਇੱਥੇ ਇਜਾਜ਼ਤ ਲੈਣੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਆਪਣੇ ਵਿਚਾਰ ਸਾਡੇ ਬਾਹਰ ਦੇ ਦਰਸ਼ਕਾਂ ਦੇ ਨਾਲ ਰੂਬਰੂ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਅਸੀਂ ਤੁਹਾਨੂੰ ਫਿਰ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ ਅਸੀਂ ਇੱਥੇ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।